ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਜੁਲਾਈ ਦੀ 13 ਤਰੀਕ ਆ, ਦਿਨ ਸੋਮਵਾਰ ਆ ਅਤੇ ਸ਼ਾਮ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਵਰ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਵਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੱਧੂ ਯੂਬਾ ਸਿਟੀ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸਾਰਿਆਂ ਨੂੰ ਪੰਜਾਬੀ ਰੇਡੀਓ USA ਦੀ 10ਵੀਂ ਜਿਹੜੀ ਐਨੀਵਰਸਰੀ ਆ ਉਹਦੇ ਉੱਤੇ ਬਹੁਤ ਬਹੁਤ ਵਧਾਈਆਂ। ਅਤੇ ਖਬਰਾਂ ਵੱਲ ਆਈਏ, ਬੜੀ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੀ ਬੈਡ ਬਣਦੀ ਜਾ ਰਹੀ ਆ। ਕਰੋਨਾ ਵਾਇਰਸ ਦੇ ਨੂੰ ਦੇਖਦੇ ਜਾਈਏ, ਅੱਜ ਕੁਛ ਘੰਟੇ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਲਗਭਗ ਜਿਹੜੇ ਇਨਸਾਈਡ ਬਿਜ਼ਨਸ ਕਿਸੇ ਤਰ੍ਹਾਂ ਦਾ ਵੀ ਹੁੰਦਾ ਹੈਗਾ, ਰੈਸਟੋਰੈਂਟਸ, ਜਿਮਸ, ਬਾਰ, ਉਹ ਸਾਰੇ ਹੀ ਇਨਸਾਈਡ ਸਰਵ ਕਰਨ ਤੋਂ ਸ਼ਟ ਡਾਊਨ ਕਰਨ ਦੇ ਆਰਡਰ ਦੇ ਦਿੱਤੇ ਆ। ਮੂਵੀ ਥੀਏਟਰਸ ਵੀ ਉਹਨਾਂ ਦੇ ਵਿੱਚ ਕਿਹਾ ਅਤੇ ਕਿਸੇ ਤਰ੍ਹਾਂ ਦੀ ਕੋਈ ਐਂਡ ਡੇਟ ਨਹੀਂ ਦਿੱਤੀ ਗਈ। ਪਿਛਲੇ ਹਫ਼ਤੇ ਤੋਂ 7000 ਤੋਂ ਵੱਧ ਕੇਸ ਹਰ ਰੋਜ਼ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨਿਕਲ ਰਹੇ ਸੀ, ਪਰ ਪਿਛਲੇ 24 ਘੰਟਿਆਂ 'ਚ 8358 ਕੇਸ ਜਿਹੜੇ ਨਿਕਲੇ ਆ, ਜੋ ਕਿ ਬਹੁਤ ਵੱਡੀ ਗਿਣਤੀ ਆ। ਸੋ ਉਹਨੂੰ ਦੇਖਦੇ ਹੋਏ ਗਵਰਨਰ ਗੈਬਨ ਨਿਊਸਮ ਨੇ ਇਨਡੋਰ ਆਪਰੇਸ਼ਨਸ ਪੂਰੇ ਸਟੇਟ ਵਾਈਡ ਰੈਸਟੋਰੈਂਟ, ਵਾਈਨਰੀਜ਼, ਮੂਵੀ ਥੀਏਟਰਸ, ਫੈਮਿਲੀ ਐਂਟਰਟੇਨਮੈਂਟ, ਜ਼ੂਜ਼, ਮਿਊਜ਼ੀਅਮ, ਕਾਰਡ ਰੂਮ, ਇਹ ਸਾਰੇ ਜਿਹੜੇ ਬੰਦ ਕਰ ਦਿੱਤੇ ਆ। ਅਤੇ ਸੈਕਰਾਮੈਂਟੋ ਦੇ ਵਿੱਚ ਮਾਸ ਬਿਜ਼ਨਸ ਕਲੋਜ਼ਿੰਗ ਹੋਈ ਆ। ਆਰਡਨ ਜਿਹੜਾ ਸ਼ਾਪਿੰਗ ਮਾਲ ਆ ਉਸ ਨੂੰ ਪੂਰਾ ਬੰਦ ਕਰ ਦਿੱਤਾ ਗਿਆ ਹੈ। ਜੀ ਕੱਲ੍ਹ ਸੈਕਰਾਮੈਂਟੋ ਨਹੀਂ, ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਜਿਹੜਾ ਇਹ ਚੀਜ਼ ਦੇਖਣ ਨੂੰ ਮਿਲੀ ਹੈ। ਸਟੇਟ ਵਾਈਡ ਆਦੇਸ਼ ਹੈਗੇ ਨੇ, ਜਿੱਦਾਂ ਦੱਸਿਆ ਇਸ ਦੇ ਵਿੱਚ ਰੈਸਟੋਰੈਂਟ, ਵਾਈਨਰੀਜ਼, ਮੂਵੀ ਥੀਏਟਰਸ, ਫੈਮਿਲੀ ਐਂਟਰਟੇਨਮੈਂਟ, ਜ਼ੂਜ਼, ਮਿਊਜ਼ੀਅਮਸ, ਕਾਰਡ ਰੂਮਸ, ਇਹ ਸਾਰਿਆਂ ਨੂੰ ਜਿਹੜਾ ਅੰਦਰ ਦੇ ਜਿਹੜੇ ਕੰਮਕਾਜ ਆ ਉਹ ਬੰਦ ਕਰਨ ਦੇ ਲਈ ਆਖਿਆ, ਜਿੱਥੇ ਲੋਕਾਂ ਨੇ ਬੈਠਣਾ ਹੁੰਦਾ ਆ। ਅਤੇ ਬਾਰਜ਼ ਮਸਟ ਕਲੋਜ਼ ਆਲ ਆਪਰੇਸ਼ਨਸ, ਇਹ ਜਿਹੜਾ ਅੱਜ ਉਹਨਾਂ ਨੇ ਟਵੀਟ ਵੀ ਜਿਹੜਾ ਇਹ ਕੀਤਾ ਹੈਗਾ ਆ। ਅਤੇ ਕਹਿੰਦੇ ਵੀ 30 ਕਾਊਂਟੀਜ਼ ਦੇ ਵਿੱਚ ਜਿਹੜੇ ਇਹ ਸਾਰਾ ਕੁਛ ਇਹ ਜਿਹੜੇ ਇੰਡੋਰ ਆਪਰੇਸ਼ਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬੋਲ ਕੇ ਹਟੀਆਂ, ਉਹਨਾਂ ਦੇ ਵੀ ਜਿਹੜੇ ਇੰਡੋਰ ਸਟੇਸ਼ਨ ਬੰਦ ਆ। ਫਿਟਨੈਸ ਸੈਂਟਰ, ਪਲੇਸਿਸ ਆਫ ਵਰਸ਼ਿਪ ਫਿਰ ਇੱਕ ਵਾਰੀ ਜਿਹੜੇ ਬੰਦ ਕਰਨ ਨੂੰ ਉਹਨਾਂ ਨੇ ਆਖਿਆ ਆ। ਸਾਰੇ ਜਿਹੜੇ ਧਾਰਮਿਕ ਸੰਸਥਾਨ ਆ ਉਹਨਾਂ ਨੂੰ ਬੰਦ ਕਰਨ ਲਈ ਆਰਡਰ ਕੀਤੇ ਹੈਗੇ ਜੀ। ਲਾਸ ਐਂਜਲਸ ਅਤੇ 29 ਹੋਰ ਕਾਊਂਟੀਜ਼ ਜੀ ਕੁੱਲ 30 ਕਾਊਂਟੀਜ਼ ਦੇ ਵਿੱਚ ਇਹਨਾਂ ਨੇ ਆਦੇਸ਼ ਦਿੱਤੇ ਨੇ। ਆਫਿਸ ਆਫ ਨਾਨ ਕ੍ਰਿਟੀਕਲ ਸੈਕਟਰ, ਪਰਸਨਲ ਕੇਅਰ ਸਰਵਿਸਿਜ਼, ਹੇਅਰ ਸਲੂਨਸ, ਬਾਰਬਰ ਸ਼ਾਪਸ ਅਤੇ ਮਾਲਸ, ਇਹ ਮੁੜ ਤੋਂ ਦੁਬਾਰਾ ਜਿਹੜੇ ਉਹ ਬੰਦ ਹੋਣ ਜਾ ਰਹੇ। ਉੱਥੇ ਇੰਡੋਰ ਜਿਹੜਾ ਕੰਮਕਾਜ ਆ ਉਹ ਬੰਦ ਹੋਵੇਗਾ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਲੰਮਾ ਚੌੜਾ ਜਿਹੜਾ ਇਸ ਦੇ ਵਿੱਚ ਹੈਗਾ ਆ। ਸੋ ਝਟਕਾ ਜਿਹੜਾ ਇੱਕ ਵਾਰੀ ਫੇਰ ਹੈਗਾ ਆ। ਉਹ ਚਾਹੁੰਦੇ ਨਹੀਂ ਆ ਵੀ ਇਹ ਫਲੋਰੀਡਾ ਬਣੇ, ਕਿਉਂਕਿ ਫਲੋਰੀਡਾ ਦੇ ਵਿੱਚ ਅੱਜ 12000 ਤੋਂ ਵੱਧ ਕੇਸ ਆਇਆ ਆ। ਉੱਥੇ ਜਿਹੜੇ ਆ ਉਹ ਕਾਲੇ ਜਿਹੜੇ ਆ ਉਹ ਪਏ ਹੋਏ ਹੈਗੇ ਆ। 2 ਦਿਨ ਹੀ ਹੋਏ ਸੀ ਹਰਜੋਤ ਸਿੰਘ ਜੀ ਅਜੇ ਜਿਹੜੇ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਜਿਮਸ, ਸਲੂਨਸ ਜਿਹੜੇ ਉਹ ਰੀਓਪਨ ਹੋਏ ਸੀ, ਅਤੇ 2 ਦਿਨਾਂ ਬਾਅਦ ਇਹਨਾਂ ਨੂੰ ਮੁੜ ਦੁਬਾਰਾ ਬੰਦ ਕਰਨ ਦੇ ਆਦੇਸ਼ ਜਿਹੜੇ ਉਹ ਦਿੱਤੇ ਗਏ ਆ। ਹੁਣ ਇਹਨਾਂ ਨੇ ਬੰਦ ਤਾਂ ਕਰ ਦਿੱਤੇ ਆ, ਕੀ ਸਹਾਇਤਾ ਇਹਨਾਂ ਬਿਜ਼ਨਸਿਸ ਨੂੰ ਮਿਲੂਗੀ, ਕੀ ਕੁਝ ਮਿਲਣ ਦੇ ਆਸਾਰ ਹੈਗੇ ਆ, ਜਾਂ ਇਹ ਪੱਕੇ ਆਊਟ ਆਫ ਬਿਜ਼ਨਸ ਹੋ ਜਾਣਗੇ? ਇਹ ਬਹੁਤ ਵੱਡਾ ਜਿਹੜੇ ਇਸ ਟਾਈਮ ਪ੍ਰਸ਼ਨ ਹੈਗਾ, ਬਹੁਤ ਵੱਡਾ ਚੈਲੰਜ ਆ ਵੀ ਇਹ ਚੀਜ਼ਾਂ ਬੰਦ ਤਾਂ ਕਰਾ ਰਹੇ ਆ, ਪਰ ਗੱਲ ਇਹ ਆ ਵੀ ਉਹ ਕਿਤੇ ਪੱਕੀਆਂ ਬੰਦ ਜਿਹੜੀਆਂ ਉਹ ਨਾ ਹੋ ਜਾਣ, ਕਿਉਂਕਿ ਇਨ ਦੀ ਐਂਡ ਇਹ ਨੁਕਸਾਨ ਜਿਹੜਾ ਆ ਓਵਰਆਲ ਕੈਲੀਫੋਰਨੀਆ ਨੂੰ ਹੀ ਹੋਣਾ ਹੈਗਾ। ਸੋ ਇੰਨੀ ਬੈਡ ਸਿਚੁਏਸ਼ਨ ਆ, ਜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਲਾਸ ਐਂਜਲਸ ਦੀ ਹੈਲਥ ਡਿਪਾਰਟਮੈਂਟ ਨੇ ਅੱਜ ਅਨਾਊਂਸ ਕੀਤਾ ਵੀ ਸਾਡੇ ਕੋਲ ਸਿਰਫ 113 ICU ਦੇ ਬੈੱਡ ਰਹਿ ਗਏ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਲਾਸ ਐਂਜਲਸ ਲੋਕ ਹਸਪਤਾਲਾਂ 'ਚ ਐਡਮਿਟ ਹੋਏ ਹੋਆ। ਜੀ ਬਿਲਕੁਲ। ਇਹ ਸਿਚੁਏਸ਼ਨ ਜਿਹੜੀ ਕਾਫੀ ਗ੍ਰਿਮ ਜਿਹੜੀ ਉਹ ਨਜ਼ਰ ਆਉਂਦੀ ਆ। ਪਰ ਇਹ ਆ ਵੀ ਜਿੱਦਾਂ ਕੈਲੀਫੋਰਨੀਆ ਨੇ, ਬੇ ਏਰੀਆ ਨੇ, ਸਾਰਿਆਂ ਨੇ ਆਪਾਂ ਪਹਿਲੋਂ ਮਿਲ ਜੁਲ ਕੇ ਜਿਹੜੀ
ਜਿਹੜੀ ਸ਼ੁਰੂਆਤੀ ਦੌਰ ਸੀਗਾ ਇਸ ਕੋਵਿਡ-19 ਦਾ, ਉਸ ਦੇ ਲਈ ਆਪਾਂ ਸਾਰਿਆਂ ਨੇ ਹੀਲਾ ਕੀਤਾ, ਸਾਰੇ ਜਾਣਿਆਂ ਨੇ ਆਪਣੇ ਆਪ ਨੂੰ ਅੰਦਰ ਰੱਖਿਆ, ਸ਼ੈਲਟਰ ਇਨ ਪਲੇਸ ਕੀਤਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ। ਸੋ ਇਸ ਚੀਜ਼ ਦੇ ਚੱਲਦਿਆਂ ਆਪਾਂ ਨੂੰ ਮੁੜ ਦੁਬਾਰਾ ਇਹ ਸਾਰਾ ਕੁਛ ਕਰਨ ਦੀ ਜ਼ਰੂਰਤ ਹੈਗੀ ਆ। ਸੋ ਇਹ ਭਾਈ ਵੀ ਹੁਣ ਸਾਰਿਆਂ ਨੂੰ ਮੁੜ ਦੁਬਾਰਾ ਧਿਆਨ ਰੱਖਣ ਦੀ ਜ਼ਰੂਰਤ ਆ। ਨੋ ਡਾਊਟ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਕਰਨਾ ਆ ਵੀ ਬਿਜ਼ਨਸ ਹੁਣੇ ਤਾਂ ਓਪਨ ਕਰਨ ਲੱਗੇ ਸੀ, ਦੁਬਾਰਾ ਜਿਹੜਾ ਉਹ ਕਿਉਂ ਕਲੋਜ਼ ਕਰਨ ਜਾ ਰਹੇ ਹੋ। ਸੋ ਤਰਕ ਇਹਨਾਂ ਦਾ ਇਹੀ ਆ ਵੀ ਮਰੇ ਇਨਸਾਨ ਦੇ ਨਾਲੋਂ ਬੰਦ ਬਿਜ਼ਨਸ ਜਿਹੜਾ ਉਹ ਬੈਟਰ ਹੈਗਾ ਆ, ਜਾਂ ਵੀ ਉਹਦੇ ਨਾਲੋਂ ਇਕਨੋਮਿਕ ਤੌਰ ਦੇ ਉੱਤੇ ਆਪਾਂ ਥੋੜ੍ਹਾ ਲੇਟ ਜਿਹੜਾ ਰਿਕਵਰ ਕਰ ਲਾਂਗੇ ਰਾਦਰ ਦੈਨ ਜਿਹੜੇ ਆ ਲੋਕ ਜਿਹੜੇ ਉਹ ਜ਼ਿਆਦਾ ਮਰਨ, ਕਿਉਂਕਿ ਜ਼ੋਰ ਤਾਂ ਦੇਖੋ ਫਿਰ ਸਿਸਟਮ ਦਾ ਹੀ ਲੱਗਣਾ ਆ। ਜੇ ਹਸਪਤਾਲਾਂ ਦੇ ਵਿੱਚ ਵੀ ਆਏ ਤਾਂ ਹਸਪਤਾਲਾਂ ਦੇ ਵਿੱਚ ਹੋਰ ਚੀਜ਼ਾਂ ਦੇ ਲਈ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਉਹ ਥਾਂ ਨਹੀਂ ਮਿਲਣਾ, ICU ਬੈੱਡ ਹੋਰ ਚੀਜ਼ਾਂ ਦੇ ਲਈ ਉਹ ਮਿਲਣੇ ਨਹੀਂ, ਫਿਰ ਉਹ ਹੋਰ ਜ਼ਿਆਦਾ ਪ੍ਰੋਬਲਮ ਆਉਣੀ ਹੈ। ਸੋ ਆਈ ਥਿੰਕ ਇਹ ਹੁਣ ਵਿੱਚ ਵਿਚਾਲੇ ਵਾਲਾ ਰਾਹ ਆ, ਕਿਸੇ ਨੂੰ ਚੰਗਾ ਵੀ ਲੱਗਣਾ, ਕਿਸੇ ਨੂੰ ਮਾੜਾ ਵੀ ਲੱਗਣਾ ਆ, ਪਰ ਇਹ ਕੌੜਾ ਘੋਟਾ ਇਹ ਸਾਰਿਆਂ ਨੂੰ ਹੁਣ ਭਰਨਾ ਹੀ ਪੈਣਾ ਹੈ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਡਾਕਟਰ ਐਂਥਨੀ ਫੌਸੀ ਜਿਹੜੇ CDC ਦੇ ਹੈੱਡ ਹੈਗੇ ਆ, ਉਹਨਾਂ ਨੇ ਇਹ ਕਿਹਾ ਹੈ ਵੀ ਕਰੋਨਾ ਵਾਇਰਸ ਦੇ ਇੰਨੇ ਜ਼ਿਆਦਾ ਕੇਸ ਵਧਣ ਦਾ ਕਾਰਨ ਇੱਕੋ ਇੱਕ ਆ ਵੀ ਸਾਡਾ ਮੁਲਕ ਪੂਰੀ ਤਰ੍ਹਾਂ ਸ਼ਟ ਡਾਊਨ ਨਹੀਂ ਹੋਇਆ, ਇਹਨੂੰ ਪੂਰੀ ਤਰ੍ਹਾਂ ਸ਼ਟ ਡਾਊਨ ਹੋਣਾ ਚਾਹੀਦਾ ਸੀ। ਅੱਜ ਦੀ ਡੇਟ ਦੇ ਵਿੱਚ USA ਦੇ ਵਿੱਚ 3.3 ਮਿਲੀਅਨ ਲੋਕ ਕੋਵਿਡ-19 ਦੇ ਨਾਲ ਇਨਫੈਕਟਡ ਹੈਗੇ ਆ। 1,35,205 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਹੈਗਾ। 30,000 ਦੇ ਕਰੀਬ ਨਵੇਂ ਕੇਸ ਹਰ ਰੋਜ਼ ਜਿਹੜੇ ਆ ਰਹੇ ਹੈਗੇ ਆ। ਸੋ ਇਹ ਬਹੁਤ ਵੱਡੀ ਗਿਣਤੀ ਆ। ਸੋ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਪੂਰੀ ਜਿਹੜੀ ਸਖਤੀ ਵਰਤੀ ਆ, ਹੋਰ ਸਟੇਟਾਂ ਵੀ ਜਿਹੜੀਆਂ ਇਸ ਨੂੰ ਫੋਲੋ ਕਰਨਗੀਆਂ ਜੀ। ਉਧਰ ਰਾਸ਼ਟਰਪਤੀ ਟਰੰਪ ਦੇ ਲਈ ਅੱਜ ਇੱਕ ਜਿਹੜਾ ਹਰਜੋਤ ਸਿੰਘ ਜੀ ਨਵੰਬਰ ਇਲੈਕਸ਼ਨ ਦੀਆਂ ਪੋਲਸ ਦੇ ਵਿੱਚ CBS ਦੇ ਦੁਆਰਾ ਇੱਕ ਪੋਲ ਜਿਹੜੀ ਉਹ ਦਿੱਤੀ ਗਈ ਆ, ਜਿਸ ਦੇ ਵਿੱਚ ਉਹਨਾਂ ਨੇ ਸਵਿੰਗ ਸਟੇਟ ਦੇ ਵਿੱਚ ਉਹਨਾਂ ਦੀ ਲੀਡ ਜਾਂ ਉਹਨਾਂ ਨੂੰ ਪਿੱਛੇ ਜਿਹੜਾ ਉਹ ਦਿਖਾਇਆ। ਫਲੋਰੀਡਾ ਦੇ ਵਿੱਚ 6 ਪੁਆਇੰਟਸ ਦੇ ਨਾਲ ਜੋ ਬਾਈਡਨ ਤੋਂ ਉਹ ਪਿੱਛੇ ਜਿਹੜਾ ਉਹਨਾਂ ਨੂੰ ਦਿਖਾਇਆ ਗਿਆ। ਐਰੀਜ਼ੋਨਾ ਦੇ ਵਿੱਚ ਨੈਕ ਟੂ ਨੈਕ ਫਾਈਟ ਆ, ਅਤੇ ਜਿਹੜੇ ਟੈਕਸਸ ਦੇ ਵਿੱਚ ਬਾਈਡਨ ਕਹਿੰਦੇ ਆ ਫਾਈਟਿੰਗ ਚਾਂਸ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਿਹਾ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਹੈਗਾ ਆ, ਜਿਹੜਾ ਕਰੰਟ ਪ੍ਰਸ਼ਾਸਨ ਆ ਜਿਹੜਾ ਹੈਗਾ ਆ ਟਰੰਪ ਕੈਂਪੇਨ ਆ ਉਹਨਾਂ ਦੇ ਲਈ, ਕਿਉਂਕਿ ਇਹ ਸਵਿੰਗ ਸਟੇਟਸ ਜਿਸ ਪਾਸੇ ਵੱਲ ਨੂੰ ਝੁਕ ਜਾਂਦੀਆਂ ਨੇ, ਬਾਕੀ ਜਿਹੜੀਆਂ ਰੈੱਡ ਜਾਂ ਬਲੂ ਸਟੇਟਸ ਆ ਜੇ ਉੱਧਰਲੇ ਪਾਸੇ ਨੂੰ ਹੋ ਜਾਂਦੀਆਂ ਆਪੋ ਆਪਣੇ ਹਿਸਾਬ ਦੇ ਨਾਲ, ਤਾਂ ਪਾਸਾ ਜਿਹੜਾ ਉਹ ਪਲਟ ਸਕਦਾ ਆ। ਇਹਦੇ ਨਾਲ ਇਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੇ ਸੈਨੇਟਰਸ ਦੀਆਂ ਇਸ ਵਾਰ ਰੀ-ਇਲੈਕਸ਼ਨਸ ਆ ਰਹੀਆਂ ਆ, ਉਹਨਾਂ ਦੇ ਲਈ ਵੀ ਬੜੀ ਇੱਕ ਚਿੰਤਾ ਦਾ ਵਿਸ਼ਾ ਆ। ਰਿਪਬਲਿਕਨਸ ਜਿਹੜੇ ਕਿਉਂਕਿ ਸੈਨੇਟ ਦੇ ਵਿੱਚ ਮੈਜੋਰਟੀ ਹੋਣ ਦੇ ਕਰਕੇ ਹਾਊਸ ਦੇ ਡੈਮੋਕ੍ਰੇਟਸ ਦੇ ਬਹੁਤ ਸਾਰੇ ਬਿੱਲ ਜਿਹੜੇ ਉਹਨਾਂ ਨੇ ਰੋਕੇ ਵੀ ਜਾਂ ਆਪਣੀ ਮਰਜ਼ੀ ਵੀ ਜਿਹੜੀ ਉਹਨੇ ਕਰਾਈ। ਜੇ ਦੋਨੋਂ ਪਾਸੇ ਕਿਸੇ ਵੀ ਇੱਕ ਪਾਰਟੀ ਦੀ ਮੈਜੋਰਟੀ ਰਹਿ ਜਾਂਦੀ ਆ ਤਾਂ ਉਹ ਆਪਣੇ ਕਾਫੀ ਜ਼ਿਆਦਾ ਕੰਮ ਜਿਹੜੇ ਉਹ ਖਿੱਚ ਸਕਦੇ ਨੇ। ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਣਦਾ ਕੀ ਆ। ਪਰ ਸਿਚੁਏਸ਼ਨ ਇਸ ਕਰੋਨਾ ਵਾਇਰਸ ਨੂੰ ਜਿਸ ਤਰੀਕੇ ਦੇ ਨਾਲ ਨਜਿੱਠਿਆ ਗਿਆ ਆ, ਉਸ ਨੂੰ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਦੀ ਮਾਰ ਜਿਹੜੀ ਆ ਉਹ ਹੁਣ ਖਾਸ ਕਰਕੇ ਪੋਲਿੰਗ ਨੰਬਰਸ ਤੋਂ ਇੱਦਾਂ ਲੱਗਦਾ ਆ ਵੀ ਉਹ ਝੱਲਣੀ ਪੈ ਰਹੀ ਹੈਗੀ ਆ। ਅਗਲੀ ਖਬਰ ਚੱਲੀਏ ਚਾਈਨਾ ਨੂੰ ਲੈ ਕੇ ਆ। ਚਾਈਨਾ ਅਤੇ US ਦੇ ਵਿੱਚ ਪੰਗਾ ਹੋਰ ਅੱਗੇ ਤੋਂ ਅੱਗੇ ਜ਼ਿਆਦਾ ਵੱਧਦਾ ਜਾ ਰਿਹਾ ਆ। USA ਨੇ ਚਾਈਨਾ ਦੀ ਇੱਕ ਜਿਹੜੇ ਮੈਰੀਟਾਈਮ ਕਲੇਮ ਉਹ ਕਰਦੇ ਹੈਗੇ ਆ, ਉਹਨਾਂ ਦਾ ਸੀ ਦੇ ਵਿੱਚ ਸਾਊਥ ਚਾਈਨਾ ਸੀ ਦੇ ਵਿੱਚ USA ਨੇ ਕਹਿ ਦਿੱਤਾ ਵੀ ਇਹ ਟੋਟਲੀ ਰੋਂਗ ਹੈਗਾ ਆ। ਜਿੰਨੇ ਵੀ ਸਾਊਥ ਏਸ਼ੀਅਨਸ ਮੁਲਕ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ। ਸੋ ਚਾਈਨਾ ਵਾਲੇ ਉੱਥੇ ਜਿਹੜਾ ਧੱਕਾ ਨਹੀਂ ਕਰ ਸਕਦੇ। US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਅੱਜ ਅਨਾਊਂਸ ਕੀਤਾ ਹੈਗਾ, ਕਹਿੰਦੇ ਵੀ ਜਿਹੜੀ ਦੁਨੀਆ ਆ ਉਹ ਅਲਾਉ ਨਹੀਂ ਕਰਨ ਦੇਗੀ ਬੀਜਿੰਗ ਨੂੰ ਜਿਹੜਾ ਸਾਊਥ ਚਾਈਨਾ ਸੀ ਆ ਉਹ ਇਹਨਾਂ ਦੀ ਮੈਰੀਟਾਈਮ ਐਮਪਾਇਰ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੈਡਸ ਨੇ ਅੱਜ ਇੱਕ ਬੰਦੇ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਆ। ਇਹ ਬੰਦਾ 800 ਮੀਲ ਡਰਾਈਵ ਕਰਕੇ ਬੇ ਏਰੀਏ ਦੇ ਵਿੱਚ ਪਹੁੰਚਿਆ, ਜਿਸ ਦੇ ਕੋਲ ਚੋਰੀ ਦੀ AR-15 ਰਾਈਫਲ ਸੀ, ਅਤੇ ਕਹਿੰਦੇ ਉਸ ਦੇ ਮਨ ਦੇ ਵਿੱਚ ਸੀਗਾ ਵੀ ਸੈਨ ਫਰਾਂਸਿਸਕੋ ਦੇ ਇੱਕ ਸਟਾਕ ਬ੍ਰੋਕਰ ਆ, ਉਸ ਦੀ ਹੱਤਿਆ ਸ਼ਾਇਦ ਉਹ ਕਰਨਾ ਚਾਹੁੰਦਾ ਸੀ ਟੂ ਹੈਂਡਲ ਕਹਿੰਦੇ ਸੈਨ ਫਰਾਂਸਿਸਕੋ ਦਾ ਬ੍ਰੋਕਰ ਨੂੰ। ਡਿਫੈਂਡੈਂਟ ਨੇ ਜਿਹੜਾ ਆ ਉਹ ਕਹਿੰਦੇ ਵੀ ਇਹ ਦੱਸਿਆ ਆ ਪਿਨੋਲ ਪੁਲਿਸ ਨੇ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ। ਗੱਡੀ ਦੇ ਵਿੱਚ ਸੁੱਤਾ ਜਿਹੜਾ ਆ ਉਹਨਾਂ ਨੇ ਫੜਿਆ ਸੀਗਾ, ਜਿਸ ਦੇ ਕੋਲ ਇਹ ਚੀਜ਼ ਜਿਹੜੀ ਉਹ ਬਰਾਮਦ ਹੋਈ ਸੀ। ਕਥਿਤ ਜਿਹੜਾ ਸਸਪੈਕਟ ਹੈਗਾ ਜੇਮਸ ਡੇਵਿਡ ਐਲਨ ਸੈਕਿੰਡ, ਜਿਹੜਾ ਇਸ ਦਾ ਨਾਮ ਦੱਸਿਆ ਸੀ, ਕਹਿੰਦਾ ਵੀ ਸ਼ੂਟ ਇਟ ਆਊਟ ਜਿਹੜਾ ਉਹ ਇਸ ਨੂੰ ਕਰਨਾ ਚਾਹੁੰਦਾ ਸੀਗਾ। ਇਹ 8 ਜੁਲਾਈ ਨੂੰ ਜਿਹੜਾ ਇਨਸੀਡੈਂਟ ਜਿਹੜੀ ਵਾਪਰੀ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ 'ਤੇ ਫੈਡਰਲ ਫੈਲਨੀ ਚਾਰਜਿਸ ਆ ਉਹ ਲਾਏ ਗਏ ਹੈਗੇ ਆ ਜੀ।
ਅਗਲੀ ਖਬਰ ਚੱਲੀਏ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਹੈਗੀ ਆ। ਇੱਕ ਹਫ਼ਤਾ ਪਹਿਲਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਜਿੰਨੇ ਵੀ ਸਟੂਡੈਂਟਸ ਆਨਲਾਈਨ ਕਲਾਸਿਸ ਲਾ ਰਹੇ ਆ ਇਹਨਾਂ ਨੂੰ ਮੁਲਕ ਛੱਡਣਾ ਪਊਗਾ। ਸੋ ਉਹਨੂੰ ਦੇਖਦੇ ਹੋਏ ਹੁਣ 17 ਸਟੇਟਸ ਅਤੇ ਵਾਸ਼ਿੰਗਟਨ DC ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਸੂ ਕੀਤਾ ਹੈਗਾ ਆ ਇਸ ਵੀਜ਼ਾ ਰੂਲ ਦੇ ਅਗੇਂਸਟ। ਕਹਿੰਦੇ ਵੀ ਇਹ ਸ਼ਰੇਆਮ ਧੱਕਾ ਹੈਗਾ ਸਟੂਡੈਂਟਸ ਦੇ ਨਾਲ, ਕਿਉਂਕਿ ਇਕੱਲਾ ਹੁਣ ਯੂਨੀਵਰਸਿਟੀਜ਼ ਨਹੀਂ, ਉਹਨਾਂ ਦਾ ਕਿੰਨਾ ਬਿਜ਼ਨਸ ਡਾਊਨ ਜਾਊਗਾ, ਕਿੰਨੀਆਂ ਕੰਪਨੀਆਂ ਪਲੱਸ ਯੂਨੀਵਰਸਿਟੀਜ਼ ਦੇ ਆਲੇ ਦੁਆਲੇ ਕਿੰਨੀਆਂ ਅਪਾਰਟਮੈਂਟ, ਕਿੰਨੇ ਬਿਜ਼ਨਸਿਸ ਹੁੰਦੇ ਆ, ਉਹਨਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਅਸਰ ਹੋਣ ਜਾ ਰਿਹਾ ਹੈਗਾ ਆ। ਸੋ US ਡਿਸਟ੍ਰਿਕਟ ਕੋਰਟ ਮੈਸਾਚੂਸੇਟਸ ਦੇ ਵਿੱਚ ਜਿਹੜੀ ਆ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਇਮੀਗ੍ਰੇਸ਼ਨ ਜਿਹੜੀ ਆ ਉਹਨਾਂ ਦੇ ਅਗੇਂਸਟ ਇਹ ਲਾਸੂਟ ਫਾਈਲ ਕੀਤਾ ਹੈਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸੋ ਕਾਫੀ ਜਾਣੇ ਆਪਣੇ ਜਿਹੜੇ 30 ਕਾਊਂਟੀਜ਼ ਨੂੰ ਲੈ ਕੇ ਜਿਹੜਾ ਉਹ ਪੁੱਛ ਰਹੇ ਨੇ। ਸੋ 30 ਕਾਊਂਟੀਜ਼ ਜਿਹੜੀਆਂ ਮੋਨੀਟਰਿੰਗ ਲਿਸਟ ਦੇ ਉੱਤੇ ਸੀਗੀਆਂ, ਜਿਹੜੀਆਂ 3 ਦਿਨ ਤੋਂ ਕਹਿੰਦੇ ਲਗਾਤਾਰ ਜਿੱਥੇ ਕੇਸਾਂ ਦੇ ਵਿੱਚ ਵਾਧਾ ਦੇਖਿਆ ਗਿਆ ਆ, ਉੱਥੇ ਇਹ ਕਾਫੀ ਕੁਝ ਬੰਦ ਕੀਤਾ ਆ। ਸੋ ਜਿਹੜੀਆਂ ਕੁਛ ਚੀਜ਼ਾਂ ਦਾ ਜਿੱਦਾਂ ਆਪਾਂ ਦੱਸਿਆ ਸੀ ਉਹ ਪੂਰੇ ਸਟੇਟ ਵਾਈਡ ਜਿਹੜਾ ਹੈਗਾ ਆ, ਪਰ ਜਿਹੜੀਆਂ ਬਾਕੀ ਜਿਹੜੀਆਂ ਚੀਜ਼ਾਂ ਉਹ ਸਿਰਫ ਉਹਨਾਂ 30 ਕਾਊਂਟੀਜ਼ ਦੇ ਵਿੱਚ ਜਿਹੜੀਆਂ ਉਹ ਰੱਖੀਆਂ ਗਈਆਂ ਸੀਗੀਆਂ। ਸੋ ਆਈ ਥਿੰਕ ਉਹਦੇ ਲਈ ਬੈਸਟ ਰੀਸੋਰਸ ਜੇ ਕਿਸੇ ਨੇ ਫਾਈਂਡ ਕਰਨਾ ਆ ਵੀ ਕਿਹੜਾ ਹੈਗਾ ਆ, ਉਹ covid19.ca.gov ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਜਿਹੜੀ ਜਾਣਕਾਰੀ ਲੈ ਸਕਦੇ ਆ ਵੀ ਕਿਹੜੀ ਕਾਊਂਟੀ ਜਿਹੜੀ ਇਸ ਦੇ ਨਾਲ ਜਿਹੜੀ ਉਹ ਪ੍ਰਭਾਵਿਤ ਆ ਉਹ ਹੋਈ ਹੈਗੀ ਆ। ਸੋ 30 ਕਾਊਂਟੀਜ਼ ਇਸ ਦੇ ਅਧੀਨ ਆ ਰਹੀਆਂ। ਸੈਂਟਾ ਕਲਾਰਾ ਕਾਊਂਟੀ ਵਿੱਚ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਜਿੱਥੇ ਆਪਾਂ ਬੇਸਡ ਹੈਗੇ ਆ, ਇੱਥੇ ਅਜੇ 2 ਦਿਨ ਹੋਏ ਸੀ, ਚੀਜ਼ਾਂ ਕਈ ਜਿਹੜੀਆਂ ਮੁੜ ਖੁੱਲ੍ਹੀਆਂ ਸੀ ਉਹਨਾਂ ਨੂੰ ਮੁੜ ਦੁਬਾਰਾ ਬੰਦ ਕਰਨ ਦੇ ਆਦੇਸ਼ ਇੱਕ ਹਿਸਾਬ ਦੇ ਨਾਲ ਆ ਚੁੱਕੇ ਨੇ। ਜੀ ਅਗਲੀ ਖਬਰ ਚੱਲੀਏ, ਜਿਸ ਤਰ੍ਹਾਂ ਮੈਂ ਚਾਈਨਾ ਦੀ ਪਹਿਲਾਂ ਗੱਲ ਕੀਤੀ ਸੀ ਵੀ ਚਾਈਨਾ ਦੇ ਅਗੇਂਸਟ ਸਾਡੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਸਟੇਟਮੈਂਟ ਦਿੱਤੀ ਹੈਗੀ ਆ। ਹੁਣ ਚਾਈਨਾ ਵਾਲੇ ਜਿਹੜੇ ਆ ਉਹ ਸਾਡੇ 2 ਸੈਨੇਟਰਾਂ ਦੇ ਪਿੱਛੇ ਪੈ ਗਏ ਆ, ਸੈਨੇਟਰ ਮਾਰਕੋ ਰੂਬੀਓ ਅਤੇ ਸੈਨੇਟਰ ਟੈਡ ਕਰੂਜ਼। ਦੋਨਾਂ ਨੇ ਹੀ ਚਾਈਨਾ ਦੇ ਵਿੱਚ ਜਿਹੜੇ ਮੁਸਲਮਾਨ ਮੂਲ ਦੇ ਲੋਕ ਆ, ਉਈਗਰਸ ਆ, ਉਹਨਾਂ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਆ ਉਸ ਨੂੰ ਜਿਹੜਾ ਸੈਨੇਟ ਦੀ ਫਲੋਰ ਦੇ ਉੱਤੇ ਲੈ ਕੇ ਆਏ ਵੀ ਸ਼ਰੇਆਮ ਧੱਕਾ ਹੋ ਰਿਹਾ ਹੈਗਾ। ਅਤੇ ਉਸ ਨੂੰ ਦੇਖਦੇ ਹੋਏ ਹੁਣ ਚਾਈਨਾ ਵਾਲਿਆਂ ਨੇ ਕਹਿੰਦੇ ਆ ਵੀ ਇਹਨਾਂ 2 ਸੈਨੇਟਰਸ ਦੇ ਅਗੇਂਸਟ ਉਹ ਸੈਂਕਸ਼ਨਸ ਲਾਉਣ ਜਾ ਰਹੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਾਈਟ ਹਾਊਸ ਦੇ ਦੁਆਰਾ ਲਗਾਤਾਰ ਡਾਕਟਰ ਫਾਊਚੀ ਨੂੰ ਅੰਡਰਮਾਈਨ ਯਾਨੀ ਕਿ ਉਹਨਾਂ ਦੀਆਂ ਗੱਲਾਂ ਨੂੰ ਇੱਕ ਹਿਸਾਬ ਦੇ ਨਾਲ ਠੀਕ ਨਾ ਕਹਿਣਾ ਜਾਂ ਉਹਨਾਂ ਦੀਆਂ ਗੱਲਾਂ ਦੇ ਵਿਰੋਧ ਦੇ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਆ ਉਸ ਨੂੰ ਕੀਤਾ ਜਾ ਰਿਹਾ। ਪਰ ਉਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਪਬਲਿਕ ਹੈਲਥ ਐਕਸਪਰਟ ਆ ਉਹਨਾਂ ਨੇ ਇਸ ਚੀਜ਼ ਨੂੰ ਕ੍ਰਿਟਿਸਾਈਜ਼ ਕੀਤਾ, ਗਲਤ ਆਖਿਆ ਵੀ ਕਹਿੰਦੇ ਇੱਦਾਂ ਡਾਕਟਰ ਫਾਊਚੀ ਦੇ ਬਾਰੇ ਤੁਹਾਨੂੰ ਜਿਹੜਾ ਉਹ ਨਹੀਂ ਕਹਿਣਾ ਚਾਹੀਦਾ। ਵਾਈਟ ਹਾਊਸ ਦੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਦੁਆਰਾ ਇੱਕ ਲੇਟ ਨਾਈਟ ਜਿਹੜਾ ਇੱਕ ਗੇਮ ਸ਼ੋਅ ਹੋਸਟ ਆ ਉਸ ਦੀ ਗੱਲ ਨੂੰ ਤਾਂ ਪ੍ਰਚਾਰਿਆ ਜਾ ਰਿਹਾ ਆ, ਪਰ ਜਿਹੜੇ ਡਾਕਟਰ ਇਸ ਚੀਜ਼ ਦੇ ਬਾਰੇ ਇਤਲਾਹ ਦੇ ਰਹੇ ਆ ਜਾਂ ਲੋਕਾਂ ਨੂੰ ਦੱਸ ਰਹੇ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਸਮੱਸਿਆ ਹੋ ਸਕਦੀ ਆ, ਉਸ ਨੂੰ ਜਿਹੜਾ ਉਹ ਮੰਨਣ ਤੋਂ ਇਨਕਾਰੀ ਹੈ। ਸੋ ਇਸ ਚੀਜ਼ ਦੇ ਲਈ ਕਾਫੀ ਜਿਹੜਾ ਕ੍ਰਿਟਿਸਿਜ਼ਮ ਆ ਉਹ ਇਸ ਟਾਈਮ ਪ੍ਰਸ਼ਾਸਨ ਨੂੰ ਝੱਲਣਾ ਪੈ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਹੈਗੀ ਆ ਉਹ ਐਮਰਜੈਂਸੀ ਗ੍ਰਾਂਟ ਪ੍ਰੋਗਰਾਮ ਜਿਹੜਾ ਸਮਾਲ ਬਿਜ਼ਨਸਿਸ ਨੂੰ ਮਿਲਿਆ ਸੀ ਉਹਨੂੰ ਲੈ ਕੇ ਆ। EIDL ਪ੍ਰੋਗਰਾਮ ਜਿਹਦੇ ਤਹਿਤ $1000 ਪਰ ਇੰਪਲਾਈ ਅਤੇ 10,000 ਮੈਕਸੀਮਮ ਸੀ, ਉਹ ਪ੍ਰੋਗਰਾਮ 'ਚ ਮਨੀ ਇਸ ਸ਼ਨੀਚਰਵਾਰ ਨੂੰ ਖਤਮ ਹੋ ਗਿਆ ਹੈਗਾ ਆ। $20 ਬਿਲੀਅਨ ਇਹਨੂੰ ਸਾਈਨ ਕੀਤਾ ਸੀ, ਉਹ ਪੂਰਾ ਜਿਹੜਾ ਖਤਮ ਹੋ ਗਿਆ। ਕਹਿੰਦੇ ਪਈ ਹੁਣ ਸਮਾਲ ਬਿਜ਼ਨਸਿਸ ਆ ਉਹ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚੋਂ ਚੱਲ ਰਹੇ ਹੈਗੇ ਆ। ਆਫੀਸ਼ੀਅਲੀ 1 ਲੱਖ ਸਮਾਲ ਬਿਜ਼ਨਸ ਪੂਰੀ ਤਰ੍ਹਾਂ ਸ਼ਟ ਡਾਊਨ ਹੋ ਚੁੱਕੇ ਆ, ਉਹ ਆਊਟ ਆਫ ਬਿਜ਼ਨਸ ਚੱਲ ਗਏ 1 ਲੱਖ। ਕਹਿੰਦੇ ਪਈ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਰਿਸੈਸ਼ਨ ਵੱਧਦਾ ਜਾਊਗਾ ਹੋਰ ਬਹੁਤ ਸਾਰੇ ਸਮਾਲ ਬਿਜ਼ਨਸਿਸ ਆ ਉਹ ਸ਼ਟ ਡਾਊਨ ਹੋਣਗੇ, ਅਤੇ ਜਿੰਨੇ ਕੁ ਬਚੇ ਹੈਗੇ ਆ ਉਹਨੂੰ ਲੈ ਕੇ ਕਈ ਲਾ ਮੇਕਰਸ ਜਿਹੜੇ ਆ ਉਹ ਕਹਿੰਦੇ ਵੀ ਨਵਾਂ ਕੇਅਰਸ ਐਕਟ ਦਾ ਜਿਹੜਾ ਸਟਿਮੂਲਸ ਪੈਕੇਜ ਆਉਣਾ ਉਹਦੇ 'ਚ ਸਮਾਲ ਬਿਜ਼ਨਸਿਸ ਦੀ ਫਿਰ ਹੈਲਪ ਹੋਣੀ ਚਾਹੀਦੀ ਆ, ਐਡੀਸ਼ਨਲ ਉਹਨਾਂ ਨੂੰ ਰਿਲੀਫ ਮਿਲਣੀ ਚਾਹੀਦੀ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਨਾਲ ਔਰੇਗਨ ਸੂਬੇ ਦੇ ਵਿੱਚ ਵੀ ਕਾਫੀ ਜਿਹੜੀਆਂ ਰੀਓਪਨਿੰਗਸ ਹੋਣੀਆਂ ਸੀ ਉਹਨਾਂ ਨੇ ਰੋਕ ਲਿਆ ਹੈਗਾ ਆ। ਸੋ ਉੱਥੇ ਵੀ ਲਗਾਤਾਰ ਜਿਹੜੇ ਕੇਸਾਂ ਦੇ ਵਾਧੇ ਦੇ ਡਰ ਤੋਂ ਉਹਨਾਂ ਨੇ ਇਹ ਜਿਹੜਾ ਫੈਸਲਾ ਆ ਉੱਧਰ ਲਿਆ ਹੈਗਾ ਆ। ਉੱਧਰ ਫਲੋਰੀਡਾ ਦੇ ਉੱਤੇ ਜੇ ਗੱਲ ਕਰਦੇ ਜਾਈਏ, ਮਿਆਮੀ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਜਿਹੜੇ ਮਾੜੇ ਹੋ ਚੁੱਕੇ ਆ। ਉੱਥੋਂ ਦੇ ਇੱਕ ਅਫੀਸ਼ੀਅਲ
ਲਿਲੀਅਨ ਐਬੋ ਉਹਨਾਂ ਨੇ ਕਿਹਾ ਵੀ ਮਿਆਮੀ ਇਸ ਟਾਈਮ ਐਪੀ ਸੈਂਟਰ ਬਣ ਚੁੱਕਾ ਹੈ, ਇਸ ਪੈਂਡੈਮਿਕ ਦਾ ਧਰੂ ਜਿਹੜਾ ਉਹ ਬਣ ਚੁੱਕਾ ਆ। ਕਹਿੰਦੇ ਵੀ ਜੋ 6 ਮਹੀਨੇ ਪਹਿਲਾਂ ਅਸੀਂ ਵੂਹਾਨ ਦੇ ਵਿੱਚ ਦੇਖ ਰਹੇ ਸੀਗੇ ਉੱਦਾਂ ਦੇ ਹਾਲਾਤ ਮਿਆਮੀ ਦੇ ਵਿੱਚ ਬਣ ਰਹੇ ਆ। ਫਲੋਰੀਡੀਅਨਸ ਜਿਹੜੇ ਆ ਉਹ ਵਜਿੱਦ ਨੇ, ਉਹਨਾਂ ਦਾ ਜਿਹੜਾ ਗਵਰਨਰ ਸੈਂਟੇਜ਼ ਆ ਉਹ ਮੰਨਣ ਦੇ ਵਿੱਚ ਹੀ ਜਿਹੜਾ ਉਹ ਨਹੀਂ ਆ ਰਿਹਾ। ਆਈ ਥਿੰਕ ਇਹ ਲੋਕਾਂ ਦਾ ਘਾਣ, ਲੋਕਾਂ ਦੀਆਂ ਮੌਤਾਂ ਦੇ ਲਈ ਜ਼ਿੰਮੇਵਾਰ ਜਿਹੜਾ ਸ਼ਾਇਦ ਲੋਕਾਂ ਨੇ ਇਸ ਨੂੰ ਠਹਿਰਾਉਣਾ ਸ਼ੁਰੂ ਕਰ ਦੇਣਾ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆਲਰੇਡੀ ਉਸ ਦੇ ਉੱਤੇ ਕਈ ਲੋਕਾਂ ਨੇ ਇਹ ਦੋਸ਼ ਲਾਏ ਵੀ ਤੁਸੀਂ ਜਿਹੜਾ ਆ ਉਹ ਸਹੀ ਕਦਮ ਜਿਹੜੇ ਨਹੀਂ ਚੁੱਕੇ ਇਸ ਕੋਵਿਡ-19 ਨੂੰ ਫਲੋਰੀਡਾ ਦੇ ਵਿੱਚ ਘੱਟ ਫੈਲਣ ਦੇ ਲਈ। ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ। ਜਿਹੜਾ ਕਰੋਨਾ ਵਾਇਰਸ ਦਾ ਆ ਉਸ ਦਾ ਵੈਕਸੀਨੇਸ਼ਨ ਜਿਹੜਾ ਟੀਕਾ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਈਏ, ਲੈ ਕੇ ਪੂਰੀ ਦੁਨੀਆ ਜਿਹੜੀ ਆ ਦੌੜ ਵਿੱਚ ਲੱਗੀ ਹੋਈ ਆ। ਰਸ਼ੀਆ ਨੇ ਅੱਜ ਅਨਾਊਂਸ ਕੀਤਾ, ਕਹਿੰਦੇ ਪਈ ਉਹਨਾਂ ਨੇ ਇੱਕ ਟੀਕਾ ਜਿਹੜਾ ਆ ਤਿਆਰ ਕਰ ਲਿਆ ਹੈਗਾ ਕਰੋਨਾ ਵਾਇਰਸ ਨੂੰ ਕੇਅਰ ਕਰਨ ਦਾ, ਅਤੇ ਅਗਲੇ ਮਹੀਨੇ ਉਹ ਪੂਰੀ ਤਰ੍ਹਾਂ ਅਵੇਲੇਬਲ ਹੋਊਗਾ। ਕਾਫੀ ਲੋਕਾਂ ਦੇ ਉੱਤੇ ਉਹਨਾਂ ਨੇ ਟੈਸਟ ਕੀਤਾ ਸੀ ਇਹ ਨਵੇਂ ਵੈਕਸੀਨੇਸ਼ਨ ਦਾ, ਅਤੇ ਕਹਿੰਦੇ ਵੀ ਜਿਹੜੇ ਲੋਕਾਂ ਦੇ ਕੀਤਾ ਸੀ ਉਹਨਾਂ ਨੂੰ ਹੁਣ 15 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਜਿਹੜੀ ਆ ਛੁੱਟੀ ਦੇ ਦਿੱਤੀ ਜਾਊਗੀ। ਜੇ ਪੂਰੀ ਦੁਨੀਆ ਦੀ ਗੱਲ ਕਰਦੇ ਜਾਈਏ, 160 ਦੇ ਕਰੀਬ ਨੋਵਲ ਕਰੋਨਾ ਵਾਇਰਸ ਦੇ ਵੈਕਸੀਨ ਦੀ ਤਿਆਰੀ ਹੋ ਰਹੀ ਆ USA ਦੇ ਵਿੱਚ, ਚਾਈਨਾ ਦੇ ਵਿੱਚ ਅਤੇ ਆਸਟ੍ਰੇਲੀਆ ਦੇ ਵਿੱਚ। ਅਤੇ ਕਹਿੰਦੇ ਪਈ 21 ਵੈਕਸੀਨ ਕੈਂਡੀਡੇਟਸ ਉਹਨਾਂ ਦੀ ਅਵੈਲੂਏਸ਼ਨ ਹੋ ਚੁੱਕੀ ਹੈਗੀ ਆ। ਇਹ ਨਾ ਹੋਵੇ ਇੰਡੀਆ ਵਾਲੀ ਜਿਹੜੀ 15 ਅਗਸਤ ਵਾਲੀ ਵੈਕਸੀਨ ਵਾਂਗੂ ਇਹ ਵੀ ਇੱਕ ਇਹਨਾਂ ਦੀ ਸ਼ੁਰਲੀ ਹੋਈ ਹੋਵੇ। ਕੀ ਹੈਗਾ ਹੁਣ ਕਾਮਰੇਡਾਂ 'ਤੇ ਕਿੰਨਾ ਕੁ ਯਕੀਨ ਕਰ ਸਕਦੇ ਆ ਇਹ ਚੀਜ਼ ਦੇ ਉੱਤੇ, ਤਾਂ ਬਾਅਦ ਦੀਆਂ ਕਹਿਣ ਦੀਆਂ ਗੱਲਾਂ ਆ। ਇਹ ਗੱਲਾਂ ਤਾਂ ਕਈ ਜਿਹੜੀਆਂ ਆ ਡੀਕਾਂ ਉਹ ਮਹਾਂਕਦੇ ਨੇ। ਹੁਣ ਜਿਹੜਾ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿੱਦਾਂ ਅੱਜ ਵੀ ਆਪਾਂ ਦੁਪਹਿਰ ਨੂੰ ਇੱਕ ਜਿਹੜੇ ਸਕੂਲ ਟੀਚਰ ਦੇ ਨਾਲ ਗੱਲ ਕੀਤੀ ਸੀ, ਸਕੂਲਾਂ ਨੂੰ ਲੈ ਕੇ ਕਾਫੀ ਇਸ ਟਾਈਮ ਰੌਲਾ ਰੱਪਾ ਪੂਰਾ ਪੈ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਵਾਰੀ ਫੇਰ ਫੈਡਰਲ ਕਟਿੰਗ ਜਿਹੜੀ ਫੰਡਿੰਗ ਆ ਉਸ ਨੂੰ ਕੱਟ ਕਰਨ ਦੀ ਜਿਹੜੀ ਚੇਤਾਵਨੀ ਆ, ਧਮਕੀ ਦਿੱਤੀ ਆ। ਕਹਿੰਦੇ ਵੀ ਜੇ ਸਕੂਲ ਜਿਹੜੇ ਮੁੜ ਦੁਬਾਰਾ ਨਾ ਖੋਲ੍ਹੇ ਗਏ, ਅਤੇ ਆਪਾਂ ਦੇਖਿਆ ਆਲਰੇਡੀ ਬਹੁਤ ਸਾਰੇ ਥਾਵਾਂ ਦੇ ਉੱਤੇ ਕਈ ਜਿਹੜੀ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੀ ਕਰੋਨਾ ਵਾਇਰਸ ਜਿਹੜਾ ਉਹ ਫੈਲਿਆ ਆ। ਜੇ ਇਸ ਨੂੰ ਅਨਚੈੱਕਡ ਰੱਖਾਂਗੇ, ਇਸ ਦੇ ਲਈ ਜਿਹੜਾ ਧਿਆਨ ਨਹੀਂ ਦੇਵਾਂਗੇ, ਤਾਂ ਫਿਰ ਬੱਚੇ ਵੀ ਇਸ ਦੀ ਲਪੇਟ ਦੇ ਵਿੱਚ ਹੋਰ ਜ਼ਿਆਦਾ ਵੀ ਜਿਹੜੇ ਉਹ ਆ ਸਕਦੇ ਨੇ। ਕਿਉਂਕਿ ਇਨ ਦੀ ਐਂਡ ਉੱਥੇ ਕੰਮ ਇਕੱਲੇ ਬੱਚਿਆਂ ਨੇ ਨਹੀਂ ਕਰਨਾ, ਜਿਹੜੇ ਪੇਰੈਂਟਸ ਆ ਉਹਨਾਂ ਨੇ ਵੀ ਆਉਣਾ ਆ, ਸਕੂਲ ਦੇ ਵਿੱਚ ਜਿਹੜੇ ਅਧਿਕਾਰੀ ਆ ਉਹਨਾਂ ਨੇ ਵੀ ਆਉਣਾ ਆ। ਸੋ ਹਰ ਤਰ੍ਹਾਂ ਦੇ ਲੋਕਾਂ ਨੇ ਜਿਹੜੇ ਸਕੂਲ ਦੇ ਵਿੱਚ ਜਾਣਾ ਹੈ। ਸੋ ਦੇਖਣ ਵਾਲੀ ਗੱਲ ਰਹੂਗੀ ਕੀ ਬਣਦਾ ਆ। ਸੋ ਕਹਿੰਦੇ ਵੀ ਜਿਹੜੇ ਇਸ ਟਾਈਮ ਮੁਲਕ ਦੇ ਸਭ ਤੋਂ ਵੱਡੇ 3 ਸਕੂਲ ਡਿਸਟ੍ਰਿਕਟਸ ਹੈਗੇ ਆ, ਲਾਸ ਐਂਜਲਸ, ਸੈਨ ਡਿਏਗੋ ਅਤੇ ਅਟਲਾਂਟਾ, ਉਹਨਾਂ ਨੇ ਜਿਹੜਾ ਆਖਿਆ ਵੀ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਘਰੋਂ ਹੀ ਜਿਹੜਾ ਆ ਉਹ ਸਿਖਲਾਈ ਦਿੱਤੀ ਜਾ ਸਕੇ, ਉਹ ਜਿਹੜਾ ਆ ਉਹ ਕੀਤਾ ਜਾਊਗਾ। ਸੋ ਔਨਲਾਈਨ ਟੀਚਿੰਗ ਵੱਲ ਹੀ ਉਹਨਾਂ ਦੀ ਜ਼ਿਆਦਾ ਤਰਜੀਹ ਹੈਗੀ ਹੈ। ਬਲਕਿ ਜਿਹੜੇ ਐਜੂਕੇਸ਼ਨ ਸੈਕਟਰੀ ਹੈਗੇ ਆ ਬੈਟਸੀ ਡੀਵੋਸ, ਉਹ ਕਹਿੰਦੀ ਆ ਵੀ ਸਾਰੇ ਬੱਚੇ ਇਸ ਫਾਲ ਦੇ ਵਿੱਚ ਸਕੂਲ 'ਚ ਜਾਣੇ ਚਾਹੀਦੇ ਆ। ਪਰ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕਹਿੰਦੇ ਵੀ ਬੱਚਿਆਂ ਦੇ ਵੀ ਟੈਸਟ ਹੋ ਸਕਦੇ ਆ ਕਰੋਨਾ ਵਾਇਰਸ ਦੇ, ਟੀਚਰਾਂ ਦੇ ਵੀ ਹੋ ਸਕਦੇ ਆ, ਉੱਥੇ ਉਹਨਾਂ ਦੇ ਥਰਮੋਮੀਟਰਸ ਵੀ ਲਾਏ ਜਾ ਸਕਦੇ ਆ। ਪਰ ਜਿਹੜੇ ਬੱਚੇ ਆ ਉਹ ਸਕੂਲ ਨੂੰ ਇਕੱਲੇ ਨਹੀਂ ਜਾਂਦੇ, ਉਹਨਾਂ ਨੂੰ ਉਹਨਾਂ ਦੇ ਪੇਰੈਂਟਸ, ਕੋਈ ਰਿਸ਼ਤੇਦਾਰ ਛੱਡਣ ਜਾਂਦੇ, ਵੀ ਉਹਨਾਂ 'ਚੋਂ ਵੀ ਕੋਈ ਨਾ ਕੋਈ ਇਨਫੈਕਟਡ ਹੋ ਸਕਦਾ। ਸੋ ਇਹ ਬਹੁਤ ਵੱਡਾ ਇਸ਼ੂ ਹੈਗਾ ਸਕੂਲ ਖੋਲ੍ਹਣ ਦੇ ਲਈ। ਇਹ ਹਰ ਕੋਈ ਜਿਹੜਾ ਡਰਿਆ ਹੋਇਆ, ਸਕੂਲ ਵਾਲੇ ਵੀ ਡਰੇ ਹੋਏ ਆ, ਪੇਰੈਂਟਸ ਵੀ ਡਰੇ ਹੋਏ ਆ ਵੀ ਆਪਾਂ ਬੱਚਿਆਂ ਨੂੰ ਕਿੱਦਾਂ ਭੇਜੀਏ, ਕੋਈ ਗਰੰਟੀ ਨਹੀਂ ਹੈ। ਸੋ ਇਹ ਮਾਹੌਲ ਜਿਹੜਾ ਕਾਫੀ ਡਰ ਵਾਲਾ ਆ ਜੀ। ਹਿਊਸਟਨ ਦੇ ਮੇਅਰ ਨੇ 2 ਹਫ਼ਤੇ ਜਿਹੜਾ ਆ ਸਿਟੀ ਨੂੰ ਸ਼ਟ ਡਾਊਨ ਕਰਨ ਦੀ ਜਿਹੜੀ ਗੁਹਾਰ ਲਾਈ ਆ, ਵੀ ਜਿਸ ਤਰੀਕੇ ਦੇ ਨਾਲ ਉੱਥੇ ਵੀ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਵੱਧ ਰਹੇ ਆ। ਉੱਥੋਂ ਦੇ ਮੇਅਰ ਸਿਲਵੈਸਟਰ ਟਰਨਰ, ਉਹਨਾਂ ਨੇ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਰਟ ਆ, ਉਹਨਾਂ ਨੂੰ ਇਹ ਬੇਨਤੀ ਜਿਹੜੀ ਉਹ ਹੁਣ ਕੀਤੀ ਆ। ਸੋ ਮੁਲਕ ਦੀ ਉਹ 4ਥੀ ਸਭ ਤੋਂ ਵੱਡੀ ਸਿਟੀ ਹੈਗੀ ਆ, ਸ਼ਹਿਰ ਆ ਹਿਊਸਟਨ, ਅਤੇ ਉੱਥੇ ਵੀ ਇਸ ਟਾਈਮ ਕਾਫੀ ਜ਼ਿਆਦਾ ਕੇਸ ਵੱਧ ਰਹੇ ਆ। ਅਤੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਪਰਸੋਂ ਨੂੰ ਜਿਹੜਾ ਟੈਕਸ ਭਰਨ ਦਾ ਅਖੀਰਲਾ ਦਿਨ ਜਿਹੜੀ ਐਕਸਟੈਂਸ਼ਨ ਮਿਲੀ ਸੀਗੀ, ਸੋ 15 ਜੁਲਾਈ ਨੂੰ। ਸੋ ਜਿਹੜੇ ਨੇ ਅਜੇ ਤੱਕ ਨਹੀਂ ਭਰੇ, ਉਹ ਜਿਹੜਾ ਜੀ ਭਰ ਲਿਓ। ਜਿਹੜਾ ਆਲਰੇਡੀ ਅਪ੍ਰੈਲ ਤੋਂ ਉਹਨਾਂ ਨੇ ਜੁਲਾਈ ਤੱਕ ਐਕਸਟੈਂਸ਼ਨ ਜਿਹੜੀ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜੀ ਉਹ ਦੇ ਦਿੱਤੀ ਸੀਗੀ। ਸੋ 15 ਜੁਲਾਈ ਨੂੰ ਹੁਣ ਟੈਕਸ ਭਰਨ ਦਾ ਜਿਹੜਾ ਮੌਕਾ ਆ ਉਹ ਆ ਰਿਹਾ, ਤਰੀਕ ਆ ਰਿਹਾ, ਅਨਲੈਸ ਇਹ 2 ਦਿਨਾਂ ਦੇ ਵਿੱਚ ਕੁਝ ਸਮਥਿੰਗ ਡਰੈਸਟਿਕ ਚੇਂਜ ਜਿਹੜਾ ਹੋਵੇ। ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਦੁਬਾਰਾ ਵੱਧ ਰਿਹਾ ਆ, ਉਦੋਂ ਵੀ ਕਰੋਨਾ ਵਾਇਰਸ ਦੇ ਵਧਣ ਦੇ ਕਰਕੇ ਬਿਜ਼ਨਸਿਸ ਬੰਦ ਹੋਣ ਕਰਕੇ, ਜੌਬਸ ਜਾਣ ਕਰਕੇ ਉਹ ਸਾਰਾ ਕੁਝ ਡਿਲੇ ਕੀਤਾ ਗਿਆ ਸੀਗਾ। ਸੋ ਇਹ ਹੋ ਸਕਦਾ ਹੈ। ਅਰਜੋਤ ਸਿੰਘ ਜੀ ਦਾ ਮਤਲਬ ਇਹ ਵੀ ਆ ਵੀ ਮੁੜ ਦੁਬਾਰਾ ਜਿਹੜੀ ਆ ਅਨਇੰਪਲੋਇਮੈਂਟ ਰੇਟ ਉੱਤੇ ਜਾ ਸਕਦਾ ਜੇ ਸਾਰਾ ਕੁਝ ਦੇਖੋ ਬੰਦ ਹੋਣ ਦੇ ਆਦੇਸ਼ ਹੋ ਗਏ ਆ ਜਾਂ ਕੀਤਾ ਜਾਊਗਾ।
ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ ਇਹ ਕਿਹਾ ਨਹੀਂ ਜਾ ਸਕਦਾ। $600 ਜਿਹੜਾ ਹੈ ਉਹ ਜੁਲਾਈ 31 ਤੱਕ ਐਂਡ ਹੋ ਜਾਣਾ। ਐਕਸਟਰਾ ਜਿਹੜੀ ਫੈਡਰਲ ਗ੍ਰਾਂਟ ਹੈਗੀ ਆ ਉਹ ਐਕਸਟੈਂਡ ਹੋਊਗੀ, ਉਹਦੇ ਬਾਰੇ ਵੀ ਅਪਡੇਟ ਕਰਾਂਗੇ। ਹੋਰ ਜਿਹੜੀ ਕਈ ਸਟੇਟਾਂ ਨੇ ਅਨਪਲਾਇਮੈਂਟ ਦੇ ਵੀਕ ਵਧਾਤੇ ਆ, ਪਰ ਉਹ ਫੈਡਰਲ ਗਵਰਨਮੈਂਟ ਵਾਲੀ ਗ੍ਰਾਂਟ ਕੈਲੀਫੋਰਨੀਆ ਨੇ ਵਧਾਏ ਸੀਗੇ। ਸੋ ਜਾਂਦੇ ਜੇ ਆਪਾਂ ਸਮ ਅਪ ਕਰਦੇ ਜਾਈਏ, ਰਾਜਕਨਵੀਰ ਸਿੰਘ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਉਹ ਫਾਈਨ ਬਹੁਤ ਵੱਡਾ ਕਰ ਰਹੇ ਆ। ਮੈਂ ਦੇਖ ਰਿਹਾ ਸੀ ਕੋਲੋਵਿਸ ਦੇ ਵਿੱਚ ਫ੍ਰਿਜ਼ਨੋ ਲਾਗੇ ਪਿਛਲੇ ਦਿਨਾਂ 'ਚ ਉਹਨਾਂ ਨੇ ਕਾਫੀ ਫਾਈਨ ਕੀਤਾ ਰੈਸਟੋਰੈਂਟਸ ਨੂੰ ਜਿਹੜੇ ਇਨਸਾਈਡ ਸਰਵ ਕਰਦੇ ਸੀ। ਸੋ 29 ਕਾਉਂਟੀਜ਼ 29 ਕਾਉਂਟੀਆਂ ਅੱਜ ਸ਼ਟ ਡਾਊਨ ਕਰ ਦਿੱਤੇ ਆ ਬਿਜ਼ਨੈਸਸ। ਕੈਲੀਫੋਰਨੀਆ ਦੇ ਗਵਰਨਰ ਨੇ ਇਹ 80% ਕੈਲੀਫੋਰਨੀਆ ਦੀ ਪੋਪੂਲੇਸ਼ਨ ਬਣਦੀ ਆ, ਜਿਹਦੇ ਸਾਰੀਆਂ ਕਾਉਂਟੀਆਂ ਆ ਜਾਂਦੀਆਂ, ਪਲੇਸਰ, ਸੈਕਰਾਮੈਂਟੋ, ਸਨ ਮਾਈਕੀਨ, ਸੋਲਾਨੋ। ਜਿੱਥੇ ਆਪਣੇ ਜ਼ਿਆਦਾ ਨੇ ਉਹਨਾਂ ਵਿੱਚ ਇੱਕ ਕਰਨ ਕਾਉਂਟੀ ਹੋਈ ਆ ਜਿਹੜੀ ਇਸ ਦੇ ਵਿੱਚ ਨਹੀਂ ਹੈਗੀ, ਇੱਕ ਸੈਨ ਲੁਇਸ ਓਬਿਸਪੋ, ਸੈਂਟਾ ਕਰੂਜ਼ ਤੇ ਸੈਨ ਮਟੇਓ, ਇਹ ਜਿਹੜੀਆਂ ਨਹੀਂ ਹੈਗੀਆਂ। ਨਹੀਂ ਤਾਂ ਆਪਣੀਆਂ ਤਕਰੀਬਨ 80% ਪੋਪੂਲੇਸ਼ਨ ਆ। ਸੋ ਗੁਰੂ ਘਰ ਇੱਕ ਵਾਰੀ ਫੇਰ ਉਹਨਾਂ ਨੇ ਕਿਹਾ ਵੀ ਬੰਦ ਕਰੋ ਕਾਉਂਟੀਜ਼ ਦੇ ਵਿੱਚ, ਇਹਨਾਂ ਕਾਉਂਟੀਜ਼। ਸੋ ਚਰਚ, ਧਾਰਮਿਕ ਸਥਾਨ, ਉਹਨਾਂ ਨੇ ਫੇਰ ਕਿਹਾ ਪਲੀਜ਼ ਜਿਹੜਾ ਕੋਈ ਜਾਂਦਾ ਵੀ ਆ ਰਸ਼ ਟਾਈਮ ਨਾ ਜਾਓ, ਮੱਥਾ ਟੇਕ ਕੇ ਆ ਜਾਓ। ਆਪਾਂ ਦੇਖਿਆ ਹੀ ਆ ਸੈਨੋ ਦੇ ਗੁਰੂ ਘਰ ਆਪਣੇ ਜਿਹੜੇ ਉੱਥੇ ਸੇਵਾਦਾਰ ਆ 20 ਦੇ ਕਰੀਬ ਬਿਮਾਰ ਹੋਏ ਸੀ, ਮਹਾਰਾਜ ਦੀ ਕਿਰਪਾ ਨਾਲ ਸਾਰੇ ਠੀਕ ਹੋ ਕੇ ਵਾਪਸ ਆ ਗਏ ਆ। ਪਰ ਉਹ ਕਹਿੰਦੇ ਵੀ ਬਹੁਤ ਖਤਰਨਾਕ ਮਾਹੌਲ ਸੀ। ਮੇਰਾ ਇੱਕ ਸਿੰਘ ਦੇ ਨਾਲ ਗੱਲਬਾਤ ਹੋਈ ਸੀ, ਕਹਿੰਦੇ ਵੀ ਜਿਹਨੂੰ ਕਰੋਨਾ ਨਹੀਂ ਹੋਇਆ ਉਹਨੂੰ ਹੀ ਨਹੀਂ ਪਤਾ ਵੀ ਕਰੋਨਾ ਕੀ ਚੀਜ਼ ਹੁੰਦੀ ਆ। ਕਹਿੰਦੇ ਵੀ ਇੰਨਾ ਡਰ ਵਾਲਾ ਮਾਹੌਲ ਸੀ, ਰਿਸ਼ਤੇਦਾਰ ਤੁਹਾਡਾ ਮਿਲ ਨਹੀਂ ਜਾ ਸਕਦਾ ਅਤੇ ਡਾਕਟਰ ਹੀ ਹੈਗੇ। ਕਹਿੰਦੇ ਜਿਲੇ ਵੀ ਇੱਕ ਬੈੱਡ ਹਿੱਲ ਕੇ ਗਾਹਾਂ ਜਾਂਦਾ ਸੀ ਅਤੇ ਕਹਿੰਦਾ ਵੀ ਮੈਨੂੰ ਇੱਦਾਂ ਲੱਗਦਾ ਸੀ ਵੀ ਅਗਲੀ ਵਾਰੀ ਹੁਣ ਮੇਰੀ ਆ ਜਾਣ ਦੀ। ਸੋ ਇੰਨਾ ਡਰ ਵਾਲਾ ਮਾਹੌਲ ਆ ਉੱਥੇ ਹਸਪਤਾਲਾਂ 'ਚ। ਜੀ ਬਿਲਕੁਲ, ਕਿਉਂਕਿ ਭੱਜਦੜ ਮਚੀ ਪਈ ਆ ਉੱਥੇ। ਵਾਇਰਸ ਵਾਲੇ ਜਿਹੜੇ ਕੇਸ ਆ ਹੀ ਬਹੁਤ ਜਿਹੜੇ ਉਹ ਰਹੇ ਨੇ। ਇਲਾਜ ਇਸ ਦਾ ਅਜੇ ਕੋਈ ਪੱਕਾ ਹੈ ਨਹੀਂ ਆ। ਹਰ ਇੱਕ ਕੰਪਨੀਆਂ ਵਾਲੇ, ਮੁਲਕਾਂ ਵਾਲੇ ਜਿਹੜੇ ਉਹ ਉਹਨਾਂ ਦਾ ਜ਼ੋਰ ਲੱਗਾ ਆ। ਕੋਈ ਝੂਠੇ ਦਾਅਵੇ ਜਿਹੜੇ ਆ ਉਹ ਵੀ ਕਈ ਠੋਕੀ ਜਾਂਦੇ ਆ। ਸੋ ਇਸ ਟਾਈਮ ਬਹੁਤ ਹੀ ਸੰਜਮ ਦੇ ਨਾਲ, ਸਬਰ ਦੇ ਨਾਲ ਜਿਹੜਾ ਆਪਾਂ ਨੂੰ ਕੰਮ ਲੈਣ ਦੀ ਜਿਹੜੀ ਉਹ ਜ਼ਰੂਰਤ ਹੈਗੀ। ਸੋ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਬਹੁਤ ਸਾਰੀਆਂ ਖਬਰਾਂ ਇਹ ਵੀ ਆ ਰਹੀਆਂ ਵੀ ਸਟਾਕ ਮਾਰਕੀਟ ਕ੍ਰੈਸ਼ ਹੋ ਸਕਦੀ ਆ ਜੀ। ਸੋ ਅੱਜ ਸਟਾਕ ਮਾਰਕੀਟ ਉੱਪਰ ਗਈ ਆ, ਪਰ ਨਹੀਂ, ਅੱਜ ਪਹਿਲਾਂ ਗਈ ਸੀ 500 ਪੁਆਇੰਟ ਉੱਤੇ ਸੀ। ਪਰ ਆਈ ਥਿੰਕ ਜਦੋਂ ਦੇ ਹਾਲਾਤ ਉਹਨਾਂ ਨੇ ਦੇਖੇ ਵੀ ਕਰੋਨਾ ਵਾਇਰਸ ਵੱਧ ਰਿਹਾ, ਸੋ ਸਿਰਫ ਓਵਰਆਲ 10 ਪੁਆਇੰਟ ਵੱਧ ਕੇ ਬੰਦ ਹੋਈ ਆ। ਸੋ ਇਹ ਉਹ ਥੋੜ੍ਹੀ ਜਿਹੀ ਨੋਰਮੈਲਿਟੀ ਉਹਨਾਂ ਦੀ ਰਹੀ ਆ। ਸੋ ਪਿਛਲੇ ਦੇ ਮੁਕਾਬਲੇ 26,085 ਤੇ ਮਾਰਕੀਟ ਕਲੋਜ਼ ਹੋਈ ਹੈ। ਨੈਸਡੈਕ ਦੇ ਵਿੱਚ ਜਿਹੜੀ IT ਟੈਕਨੋਲੋਜੀ ਦੇ ਨਾਲ ਸੰਬੰਧਿਤ ਕੰਪਨੀਆਂ ਉਹ ਵਿੱਚ ਭਾਰੀ ਗਿਰਾਵਟ ਦੇਖੀ ਗਈ। 226 ਪੁਆਇੰਟ ਉਹ 'ਚ ਗਿਰਾਵਟ ਆਈ ਆ। 10,390 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ ਜਿਹੜੇ 30 ਪੁਆਇੰਟਾਂ ਦਾ ਜਿਹੜੀ ਕਟੌਤੀ ਆ ਉਹ ਹੋਈ ਆ, ਗਿਰਾਵਟ ਦੇਖੀ ਗਈ ਆ ਉਧਰ ਜੀ। ਇੱਕ $1 ਜਿਹੜਾ ਆ 75 ਰੁਪਏ ਤੇ 21 ਪੈਸੇ ਨੂੰ ਆ, ਤੇ ਕੈਨੇਡਾ ਦਾ ਡਾਲਰ ਜਿਹੜਾ ਹੈਗਾ ਆ ਉਹ $1 ਤੇ 36 ਸੈਂਟ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ ਹੈਗਾ ਆ। ਸੋ ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਰਾਜਕੁਮਾਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।